ਜੀ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਆਪਾਂ ਚੰਡੀਗੜ੍ਹ ਦੀ। ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਹਾਂ ਕਿ ਚੰਡੀਗੜ੍ਹ ਜਿਹੜਾ ਉਹ ਸਾਡੀ ਰਾਜਧਾਨੀ ਹੈ, ਸਾਡੇ ਪੰਜਾਬ ਦਾ ਹਿੱਸਾ ਹੈ। ਤੇ ਰਾਜਧਾਨੀਆਂ ਇਕੱਲੀਆਂ ਜਿਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਕੰਸੀਡਰ ਨਹੀਂ ਕੀਤੀਆਂ ਜਾਂਦੀਆਂ, ਰਾਜਧਾਨੀਆਂ ਸਵੈਮਾਨ ਦੇ ਲਈ ਹੁੰਦੀਆਂ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਇੱਕ ਨਾਰਾ ਵੀ ਸੀਗਾ ਕਿਸੇ ਸਮੇਂ ਕਿ ਖਿੜਾ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ। ਹਾਲਾਂਕਿ ਗੁਲਾਬ ਦੇ ਫੁੱਲ ਦਾ ਕੋਈ ਇਹਦੇ ਨਾਲ ਤਾਲੁਕਾਤ ਨਹੀਂ ਹੈ, ਪਰ ਇੱਕ ਭਾਵਨਾ ਚੋਂ ਪ੍ਰਗਟ ਹੋਈ ਉਹ ਚੀਜ਼ ਸੀਗੀ। ਪਰ ਜਿਹੜੀ ਖਬਰ ਆ ਰਹੀ ਹੈ ਪੰਜਾਬ ਦੇ ਲਈ ਬਹੁਤ ਅਲਾਰਮਿੰਗ ਸਥਿਤੀ ਵਾਲੀ ਖਬਰ ਹੈ। ਕਹਿੰਦੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਹੁਣ ਪੱਕਾ ਹੀ ਬਾਹਰ ਹੈ। ਇਹ ਕੋਈ ਵੱਖਰਾ ਸੂਬਾ ਬਣਾਉਣ ਜਾ ਰਹੇ ਨੇ ਚੰਡੀਗੜ੍ਹ ਨੂੰ ਜੀ। ਪ੍ਰਵੀਨ ਜੀ, ਚੰਡੀਗੜ੍ਹ ਦੀ ਉਸਾਰੀ ਪੰਜਾਬ ਦੇ ਪਿੰਡ ਉਜਾੜ ਕੇ ਉਸ ਨੂੰ ਵਸਾਇਆ ਤੇ ਇਸ ਨਾਂ ਤੇ ਵਸਾਇਆ ਕਿ ਪੰਜਾਬ ਦੀ ਰਾਜਧਾਨੀ ਬਣ ਗਈ। ਬਿਲਕੁਲ ਬਿਲਕੁਲ। ਪਰ ਤਦ ਤੱਕ ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਜਾਂ ਨਵੀਂ ਰਾਜਧਾਨੀ ਨਹੀਂ ਮਿਲੀ ਸੀ, ਨਹੀਂ ਉਸਰੀ ਸੀ। ਇਸ ਲਈ ਓਨੀ ਦੇਰ ਉਸ ਛੋਟੇ ਭਰਾ ਨੂੰ ਵੀ ਕਿਹਾ ਕਿ ਚੱਲ ਤੂੰ ਵੀ 2 ਕਮਰੇ ਲੈ ਲੈ, ਇੱਥੇ ਤੂੰ ਵੀ ਕਿਰਾਏ ਤੇ ਰਹਿ ਲੈ। ਸੋ ਇਸ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ, ਚਾਹੇ ਉਹ ਧੱਕੇ ਨਾਲ ਹੀ ਸਹੀ, ਪੰਜਾਬ ਤੇ ਹਰਿਆਣੇ ਦੀ ਫਿਲਹਾਲ ਚੰਡੀਗੜ੍ਹ ਰਾਜਧਾਨੀ ਚੱਲੀ ਆਉਂਦੀ ਹੈ। ਤੇ ਉਹਦੇ ਵਿੱਚੋਂ ਫਾਰਮੂਲਾ ਕੱਢਿਆ ਗਿਆ ਕਿ 60-40 ਦੀ ਰੇਸ਼ੋ ਨਾਲ ਚੰਡੀਗੜ੍ਹ ਦਾ ਕੰਮ ਚਲਾਇਆ ਜਾਊਗਾ। 60% ਪੰਜਾਬ ਦੇ ਅਫਸਰ ਅਧਿਕਾਰੀ, ਸਾਰਾ ਕੋਟਾ ਪੰਜਾਬ ਦਾ, ਤੇ 40% ਹਰਿਆਣੇ ਦਾ। ਜੀ ਜੀ। ਫਿਰ ਇਹਨਾਂ ਨੇ ਇੱਕ ਬੜੀ ਵਿਉਂਤਬੰਦੀ ਨਾਲ ਅਫਸਰਸ਼ਾਹੀ ਤੇ ਕੇਂਦਰ ਦੀ ਧੱਕੇਸ਼ਾਹੀ ਦਾ ਨਤੀਜਾ ਕਿ ਇੱਥੇ ਇੱਕ ਡਿਊਟੀ ਕੈਡਰ ਨਵਾਂ ਕ੍ਰੀਏਟ ਕਰ ਲਿਆ, ਕਿਉਂਕਿ ਜੇ ਤਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ। ਇੱਕ ਸ਼ਹਿਰ ਜਿਹੜਾ 8 ਕਿਲੋਮੀਟਰ ਦੇ ਦਾਇਰੇ 'ਚ ਖਤਮ ਹੋ ਜਾਂਦਾ ਹੈ, ਜੀ, ਉਸਨੂੰ ਤੁਸੀਂ ਡਿਊਟੀ ਸਟੇਟ ਦਾ ਦਰਜਾ ਦੇਤਾ, ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤਾ, ਤੇ ਇੱਥੇ ਇੱਕ ਨਵਾਂ ਕੈਡਰ, ਕੇਂਦਰੀ ਕੈਡਰ, ਡਿਊਟੀ ਕੈਡਰ ਦੇ ਨਾਂ ਹੇਠ ਕ੍ਰੀਏਟ ਕਰਨਾ ਸ਼ੁਰੂ ਹੋ ਗਿਆ। ਪ੍ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਲੈ ਦੇ ਕੇ ਜੇਕਰ ਕੋਈ ਸਿਰੇ ਦਾ ਅਫਸਰ ਹੁੰਦਾ ਸੀ ਤਾਂ SSP ਹੁੰਦਾ ਸੀ। ਬਿਲਕੁਲ ਸਹੀ ਹੈ ਜੀ। ਔਰ ਉਹ SSP ਪੰਜਾਬ ਦਾ ਹੁੰਦਾ ਸੀ। ਅੱਜ SSP ਦੀ ਹਾਲਤ ਥਾਣੇ ਦੀ ਮੁਨਸ਼ੀ ਜੋਗੀ ਵੀ ਨਹੀਂ ਰਹਿ ਗਈ। SSP ਪੰਜਾਬ ਦਾ ਹੀ ਲੱਗਦਾ ਸੀ, ਪਰ ਉਹਦੇ ਉੱਪਰ ਡਿਊਟੀ ਕੈਡਰ ਦੇ ਇੰਨੇ ਵੱਡੇ ਰੈਂਕ ਸਾਰੇ ਲਾਤੇ ਕਿ ਹੁਣ ਉਹਦੀ ਮੁੱਖ ਤੇ ਨਹੀਂ ਛੱਡੀ ਤੁਸੀਂ। ਉਹਦਾ ਕੋਈ ਪ੍ਰੈਸ ਕਾਨਫਰੰਸ ਵੀ ਨਹੀਂ ਕਰਦਾ ਹੁਣ। ਇਸੇ ਤਰ੍ਹਾਂ ਸਮੁੱਚੇ ਤੌਰ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਾਰੇ ਰੈਂਕ, ਅਹੁਦੇ, ਹਿੱਸੇਦਾਰੀਆਂ ਮੁਕਾਤੀਆਂ ਜੀ। ਤੱਕ ਹਰਿਆਣੇ ਨੂੰ ਪਹਿਲ ਮਿਲ ਗਈ ਤੇ ਲੈ ਦੇ ਕੇ ਹੁਣ ਹਰਿਆਣੇ ਔਰ ਪੰਜਾਬ ਦੋਵਾਂ ਨੂੰ ਦਰਕਰਾਰ ਕਰਦੇ ਹੋਇਆਂ ਯੂਟੀ ਨੇ ਆਪਣਾ ਕਬਜ਼ਾ ਜਮਾ ਲਿਆ। ਇਸ ਦੇ ਵਿੱਚ ਸਾਨੂੰ ਲੈ ਦੇ ਕੇ ਧਰਾਸ ਇੰਨੀ ਕਿ ਹੁੰਦੀ ਸੀ ਕਿ ਬਈ ਚੰਡੀਗੜ੍ਹ ਦਾ ਪ੍ਰਸ਼ਾਸਕ ਉਹੀ ਬੰਦਾ ਲੱਗਦਾ ਜਿਹੜਾ ਸਾਡਾ ਗਵਰਨਰ ਹੈ। ਹਾਂਜੀ। ਪੰਜਾਬ ਦੇ ਗਵਰਨਰ ਨੂੰ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਾਰਜਭਾਰ ਸੌਂਪਿਆ ਜਾਂਦਾ ਸੀ। ਪਰ ਇਹਨਾਂ ਨੇ ਕੁਝ ਦੇਰ ਪਹਿਲਾਂ ਇੱਕ ਵਾਰ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਰਾਜਪਾਲ ਵੱਖਰਾ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਲਾ ਦੋ। ਖੂਬ ਹੋ ਹੱਲਾ ਮਚਿਆ, ਮਤਲਬ ਕਿ ਗੱਲ ਤਣ ਪੱਤਣ ਨਹੀਂ ਲੱਗੀ। ਮੁੜ ਕੇ ਪੰਜਾਬ ਦੇ ਰਾਜਪਾਲ ਨੂੰ ਇਹਨਾਂ ਨੇ ਪ੍ਰਸ਼ਾਸਕ ਦਾ ਸੌਂਪਦਾ, ਪਰ ਕਿਤੇ ਨਾ ਕਿਤੇ ਅੰਦਰ ਕੋਈ ਵਿਉਂਤਬੰਦੀ ਚੱਲ ਰਹੀ ਹੁੰਦੀ ਹੈ। ਵਿਉਂਤਬੰਦੀ ਦਾ ਖਦਸ਼ਾ ਕਾਫੀ ਦੇਰ ਪਹਿਲਾਂ ਵੀ ਸਾਹਮਣੇ ਆਇਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਕੱਲੀ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਆ, ਕੀ ਇੱਥੇ 8-10 MLA ਵਾਲੀਆਂ ਸੀਟਾਂ ਬਣਾ ਕੇ ਇਹਨੂੰ ਵੱਖਰਾ ਸੂਬਾ ਬਣਾਇਆ ਜਾ ਸਕਦਾ? ਪਹਿਲਾਂ ਚੱਲੀਆਂ। ਇਹ ਉਸ ਸਮੇਂ ਦੀਆਂ ਕਮਸੋਆਂ ਨੇ ਜਦੋਂ ਇਹ ਗੱਲ ਵੀ ਚੱਲਦੀ ਸੀ ਕਿ ਜੰਮੂ ਕਸ਼ਮੀਰ ਨੂੰ BJP ਆਪਣੇ ਵੱਖਰੇ ਤਰੀਕੇ ਨਾਲ ਕੰਟਰੋਲ 'ਚ ਲੈਣਾ ਚਾਹੁੰਦੀ ਹੈ ਤੇ ਪਠਾਨਕੋਟ ਦੀ ਬੈਲਟ ਨੂੰ ਤੋੜ ਕੇ ਜੰਮੂ ਨਾਲ ਜੋੜਨਾ ਚਾਹੁੰਦੀ ਹੈ। ਜੀ। ਤੇ ਉਸੇ ਸਮੇਂ ਇਹ ਵੀ ਕਨਸੋ ਚੱਲੀ ਸੀ ਕਿ ਪੰਜਾਬ ਤੋਂ ਵੱਧ ਹਿੱਸੇ ਲੈ ਲੈਣੇ ਆ, ਥੋੜਾ ਜਿਹਾ ਹਿਮਾਚਲ ਦਾ, ਥੋੜਾ ਜਿਹਾ ਹਰਿਆਣੇ ਦਾ, ਤੇ ਚੰਡੀਗੜ੍ਹ ਨੂੰ ਵੱਖਰਾ ਸੂਬਾ ਬਣਾ ਦੇਣਾ। ਮਤਲਬ ਇਧਰੋਂ ਜੇ ਆਪਾਂ ਸ਼ੁਰੂ ਹੋ ਜਾਈਏ ਕਿ ਜੀ ਆਹ ਨਵਾਂ ਗਰਾਉਂ ਤੋਂ ਲੈ ਕੇ ਕਰਾਲੀ ਵਾਲੇ ਪਾਸੇ ਨੂੰ ਹੁੰਦੇ ਹੋਏ ਹੈ ਨਾ, ਆਪਾਂ ਗਾਹਾਂ ਮੋਹਾਲੀ ਵਾਲੇ ਪਾਸੇ ਨੂੰ ਆ ਜਾਈਏ ਜੀ, ਫਿਰ ਉਹ ਬਨੂੜ ਹੈ ਨਾ, ਲਾਂਡਰਾਂ, ਇਸ ਪ੍ਰਕਿਰਿਆ ਕੰਨੀ ਨੂੰ ਜਾ ਕੇ ਜੀ ਫਿਰ ਉਹ ਡੇਰਾ ਬਸੀ, ਫਿਰ ਜੀਰਕਪੁਰ, ਫਿਰ ਪੰਚਕੂਲਾ, ਫਿਰ ਉੱਪਰ ਦੀ ਆ ਕੇ ਜੀ ਮਤਲਬ ਪੰਜੌਰ, ਫਿਰ ਥੋੜਾ ਜਿਹਾ ਬੱਦੀ ਵਾਲਾ ਏਰੀਆ, ਐਂ ਮਿਲਾ ਕੇ ਚਾਰੇ ਪਾਸੇ ਵਾਲੇ ਏਰੀਏ ਚੰਡੀਗੜ੍ਹ 'ਚ ਸ਼ਾਮਲ ਕਰ ਦੋ ਤੇ 8-10 ਇੱਥੇ ਦੇ MLA ਬਣਾ ਦੋ ਤੇ ਉਹ ਤੋਂ ਬਾਅਦ ਜੀ ਇੱਥੇ ਦਾ ਨਵਾਂ ਮੁੱਖ ਮੰਤਰੀ ਬਣਾ ਲਓ। BJP ਸੋਚਦੀ ਹੈ ਕਿ ਇਹ ਸਾਡੇ ਕੰਟਰੋਲ 'ਚ ਆ ਜਾਊਗਾ ਏਰੀਆ ਤੇ ਸਾਡਾ ਇੱਕ ਹੋਰ ਮੁੱਖ ਮੰਤਰੀ ਬਣ ਜਾਊਗਾ। ਸੋ ਇਸ ਪ੍ਰਕਿਰਿਆ ਨੂੰ ਲੰਮੇ ਸਮੇਂ ਤੋਂ ਕਾਗਜ਼ੀ ਪੱਤਰੀ ਦਬੀ ਸੁਰ ਦੇ ਵਿੱਚ ਅੰਦਰ ਖਾਤੇ ਚਲਾਇਆ ਜਾ ਰਿਹਾ। ਠੀਕ ਹੈ ਜੀ। ਕੱਲ ਇੱਕ ਖਬਰ ਬਾਹਰ ਆਉਂਦੀ ਆ ਕਿ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਜਿਹੜਾ ਚੀਫ ਐਡਵਾਈਜ਼ਰ ਹੈ ਉਸ ਨੂੰ ਚੀਫ ਸੈਕਟਰੀ ਦਾ ਰੈਂਕ ਦਿੱਤਾ ਗਿਆ। ਪ੍ਰਵੀਨ ਜੀ, ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਮਤਲਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਗਵਰਨਰ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਕ ਵਜੋਂ ਕੰਮ ਕਰ ਰਿਹਾ, ਉਸ ਪ੍ਰਸ਼ਾਸਕ ਨੂੰ ਜਿਹੜਾ ਵੀ ਚੀਫ ਐਡਵਾਈਜ਼ਰ ਮਿਲਿਆ ਉਹ ਚੀਫ ਸੈਕਟਰੀ ਰੈਂਕ ਦਾ ਹੀ ਅਧਿਕਾਰੀ ਹੁੰਦਾ। ਜਿਹੜਾ ਸੂਬਿਆਂ ਚੀਫ ਸੈਕਟਰੀ ਰੈਂਕ ਦੇ ਉਸ ਰੁਤਬੇ ਦਾ ਹੀ ਅਧਿਕਾਰੀ ਹੁੰਦਾ। ਉਹਨੂੰ ਇੱਥੇ ਪਰ
ਚੀਫ ਐਡਵਾਈਜ਼ਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਹੂੰ 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 ਪਹਿਲਾਂ ਇਹ ਨਾਂ ਚੀਫ ਕਮਿਸ਼ਨਰ ਵੀ ਸੀਗਾ, ਜੀ ਫਿਰ ਇਸ ਨੂੰ ਚੀਫ ਐਡਵਾਈਜ਼ਰ ਕੀਤਾ। ਸੋ ਉਸ ਪ੍ਰਕਿਰਿਆ ਦੇ ਤਹਿਤ ਹੁਣ ਚੀਫ ਸੈਕਟਰੀ ਸ਼ਬਦ ਕਰਨਾ, ਹੂੰ ਤੇ ਜਿੰਨੀ ਕੁ ਮੈਂ ਪੱਤਰਕਾਰੀ ਕੀਤੀ ਹੈ ਮੈਨੂੰ ਤਾਂ ਇਹੀ ਪਤਾ ਕਿ ਚੀਫ ਸੈਕਟਰੀ ਹਮੇਸ਼ਾ ਮੁੱਖ ਮੰਤਰੀ ਦੇ ਨਾਲ ਹੀ ਹੁੰਦਾ, ਜੀ ਤੇ ਫਿਰ ਮੰਗਣਾ ਵਿਆਹ ਤੋਂ ਪਹਿਲਾਂ ਹੀ ਹੁੰਦਾ। ਹੂੰ ਕਿਤੇ ਮੰਗਣੀ ਤਾਂ ਨਹੀਂ ਗਈ ਕਿ ਇਹ ਤੋਂ ਬਾਅਦ ਪੱਕਾ ਵਿਆਹ ਕਰਨਾ ਕਿ ਭਾਈ ਸੀਐਮ ਆਪਣਾ ਲਾਉਣਾ ਹੈ, ਚੰਡੀਗੜ੍ਹ ਨੂੰ ਵੱਖਰਾ ਸੂਬਾ ਬਣਾਉਣਾ, ਪੰਜਾਬ ਨੂੰ ਪੱਕਿਆਂ ਤੌਰ ਤੇ ਚੰਡੀਗੜ੍ਹ ਤੋਂ ਤੋੜਨ ਦੀ ਤਿਆਰੀ ਤਾਂ ਨਹੀਂ। ਪਹਿਲਾਂ ਸਾਡੇ ਪਿੰਡ ਉਜਾੜੇ, ਉਸ ਤੋਂ ਬਾਅਦ ਸਾਤੋਂ ਇੱਥੇ ਸਾਡੀ ਭਾਸ਼ਾ ਖੋਲੀ, ਹੈ ਨਾ, ਫਿਰ ਸਾਡੀ ਯੂਨੀਵਰਸਿਟੀ ਤੇ ਫਿਰ ਤੁਸੀਂ ਕਬਜ਼ਾ ਕਰਨ ਨੂੰ ਫਿਰਦੇ ਹੋ, ਉਹਨਾਂ ਨੂੰ ਬਾਹਰ ਕਰਨ ਨੂੰ ਫਿਰਦੇ ਹੋ, ਹੈ ਨਾ। ਨਲਾਇਕੀਆਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੀ, ਕਿਸੇ ਨੇ ਨਵਾਂ ਚੰਡੀਗੜ੍ਹ ਬਣਾ ਲਿਆ, ਕਿਸੇ ਨੇ ਚੰਡੀਗੜ੍ਹ ਦੇ ਨਾਂ ਤੇ ਯੂਨੀਵਰਸਿਟੀ ਖੋਲਣ ਨੂੰ ਮਨਜ਼ੂਰੀ ਦੇਤੀ, ਕਿਸੇ ਨੇ ਦਫ਼ਤਰ ਇੱਥੋਂ ਚੱਕ ਕੇ ਮਾਹੀ ਲਿਆਂਦੇ, ਤੇ ਨਤੀਜਾ ਤੇ ਚੰਡੀਗੜ੍ਹ ਦੇ ਵਿੱਚ ਭਾਂਤ ਭਾਂਤ ਦੀ ਲੱਕੜ ਜਿਵੇਂ ਇਕੱਠੀ ਕੀਤੀ, ਤੇ ਅਸੀਂ ਆਪਣੇ ਹੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਘੱਟ ਗਿਣਤੀਆਂ 'ਚ ਆ ਗਏ, ਤੇ ਹੁਣ ਇੱਥੇ ਅੰਗਰੇਜ਼ੀ ਦਾ ਕਬਜ਼ਾ ਹੈ ਤੇ ਹਿੰਦੀ ਭਾਸ਼ਾ ਦਾ ਪ੍ਰਫੁੱਲਤਾ ਹੈ, ਤੇ ਪੰਜਾਬ ਤੇ ਪੰਜਾਬੀ ਨੂੰ ਖੁੰਝੇ ਤੱਕਿਆ, ਤੇ ਹੁਣ ਬਾਹਰ ਕਰਨ ਦੀ ਕਵਾਇਦ ਤੇ ਆ ਗਏ ਨੇ। ਔਰ ਇਹ ਆਉਂਦੇ ਸਮਿਆਂ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਅੱਜ ਖਬਰ ਕਰ ਲਈ, ਸਵੇਰ ਨੂੰ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਜਾਊਗਾ। ਨਾ ਨਾ ਇਦਾਂ ਨਹੀਂ ਹੁੰਦਾ। ਇਹ ਕਾਗਜ਼ੀ ਪੱਤਰੀ ਪ੍ਰਕਿਰਿਆ ਬਹੁਤ ਦਬੇ ਸੁਰ 'ਚ ਚੱਲ ਰਹੀ ਆ, ਔਰ ਕਦੋਂ ਕਿੱਥੇ ਜਾ ਕੇ ਸਿਖਰ ਤੇ ਇਹਨਾਂ ਨੇ ਅੰਜਾਮ ਦੇਣਾ ਇਹ ਪਤਾ ਨਹੀਂਗਾ। ਜੇ ਉਹ ਕਹਾਵਤ ਆ ਨਾ ਕਿ ਸੁਨਿਆਰ ਦੀ 100 ਤੇ ਲੋਹਾਰ ਦੀ 1, ਹੈ ਨਾ, ਸੋ ਇਹ ਉਸ ਫਾਰਮੂਲੇ ਤੇ ਕੰਮ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇੱਕੋ ਥੋੜਾ ਫਿਰ ਇਕੱਠਾ ਮਾਰਨਗੇ। ਹਲੇ ਮਾੜੀ ਮਾੜੀ ਠੁਕ ਠੁਕ ਕਰ ਰਹੇ ਨੇ, ਪਤਾ ਉਦੋਂ ਹੀ ਲੱਗਣਾ ਜਦੋਂ ਇਹ ਤੈਅ ਹੋ ਜਾਣਾ ਕਿ ਲਓ ਜੀ ਚੰਡੀਗੜ੍ਹ ਤਾਂ ਵੱਖਰਾ ਸੂਬਾ ਬਣਾਤਾ, ਹੁਣ ਇੱਥੇ ਦੀ ਵੱਖਰੀ ਵਿਧਾਨ ਸਭਾ ਹੋਊਗੀ, ਵੱਖਰੇ ਉਹ ਹੋਣਗੇ ਐਮਐਲਏ, ਤੇ ਵੱਖਰਾ ਮੁੱਖ ਮੰਤਰੀ ਹੋਊਗਾ, ਜਾਓ ਪੰਜਾਬ ਤੇ ਹਰਿਆਣਾ ਤੁਰ ਜਾਓ ਆਪਣੇ ਆਪਣੇ ਘਰਾਂ ਨੂੰ। ਸੋ ਇਹ ਪੰਜਾਬ ਨਾਲ ਵਧੀਕੀ ਹੋਣ ਵਾਲੀ ਆ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਪੰਜਾਬ ਦੇ ਨੁਮਾਇੰਦੇ, ਆਮ ਆਦਮੀ ਪਾਰਟੀ ਵੀ ਬੋਲ ਪਈ, ਕਾਂਗਰਸ ਵੀ ਬੋਲ ਪਈ, ਹੈ ਨਾ, ਹੋਰ ਸੰਸਥਾਵਾਂ ਵੀ ਬੋਲ ਪਈਆਂ, ਪਰ ਬੋਲੀਆਂ ਸਾਰੀਆਂ ਟਵਿੱਟਰ ਔਰ ਸੋਸ਼ਲ ਮੀਡੀਆ ਤੇ ਹੀ ਨੇ। ਅਮਿਤ ਸ਼ਾਹ ਜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਨੇ ਲੜਾਈ ਇੰਨੀ ਕਿ ਲੜਨੀ ਹੁੰਦੀ ਆ, ਕੋਈ ਚਿੰਤਾ ਵਾਲੀ ਗੱਲ ਨਹੀਂ। ਕਿੰਨੇ ਕੁਛ ਪੰਜਾਬ ਚੋਂ ਜਦੋਂ 50 ਕਿਲੋਮੀਟਰ ਦੇ ਦਾਇਰੇ ਦੇ ਹਵਾਲੇ ਨਾਲ ਅੱਧਾ ਪੰਜਾਬ ਕੇਂਦਰ ਨੇ ਕੰਟਰੋਲ ਕੀਤਾ, ਤਾਂ ਵੀ ਅਸੀਂ ਸੋਸ਼ਲ ਮੀਡੀਆ ਤੇ ਹੀ ਲੜੇ, ਧਰਾਤਲ ਤੇ ਨਹੀਂ ਲੜ ਰਹੇ। ਜਿਹੜੇ ਧਰਾਤਲ ਤੇ ਲੜਦੇ ਨੇ, ਜਿਵੇਂ ਹੁਣ 20 ਦਿਨ 'ਚ ਦਾਖਲ ਹੋ ਗਿਆ ਡੱਲੇਵਾਲ ਹੋਰਾਂ ਦਾ ਮਰਨ ਵਰਤ, ਹੈ ਨਾ, ਜਾਂ ਹੋਰ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਾਡੇ ਬੇਰੁਜ਼ਗਾਰ ਨੌਜਵਾਨ ਵਗੈਰਾ, ਉਹ ਜਿਹੜੇ ਧਰਾਤਲ ਤੇ ਲੜ ਰਹੇ ਨੇ, ਸਾਡੇ ਲੀਡਰ ਉਹਨਾਂ ਨਾਲ ਵੀ ਫੋਟੋਆਂ ਖਿਚਾ ਕੇ ਆ ਜਾਂਦੇ ਨੇ, ਉਹਨਾਂ ਨਾਲ ਵੀ ਬੈਠਦੇ ਨਜ਼ਰ ਨਹੀਂ। ਜੀ ਬਿਲਕੁਲ, ਇਹ ਤਾਂ ਤੁਹਾਡੀ ਗੱਲ ਸਹੀ ਹੈ ਸ਼ਰਮਾ ਜੀ ਕਿ ਅੱਜ ਕੱਲ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੇ ਮਤਲਬ ਟਵਿੱਟਰ ਦੇ ਤੇ ਫੇਸਬੁੱਕ ਦੇ ਉੱਤੇ ਫੋਟੋ ਪਾ ਕੇ, ਪੋਸਟ ਪਾ ਕੇ ਇਹਨਾਂ ਦਾ ਫਰਜ਼ ਪੂਰਾ ਹੋ ਜਾਂਦਾ। ਪਤਾ ਕੇਂਦਰ ਨੂੰ ਵੀ ਲੱਗਿਆ ਖੜਾ ਵੀ ਇਹ ਕਿੰਨੇ ਕੁ ਪਾਣੀ 'ਚ ਨੇ ਅੱਜ ਕੱਲ।